ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਭਾਈ ਅੰਮ੍ਰਿਤਪਾਲ ਸਿੰਘ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਚੋਣ ਲੜਨਗੇ ਜਾਂ ਨਹੀਂ, ਇਸ ਬਾਰੇ ਚਰਚਾ ਜਾਰੀ ਹੈ ਕਿਉਂਕਿ ਅੱਜ ਉਹਨਾਂ ਦੇ ਮਾਤਾ ਬਲਵਿੰਦਰ ਕੌਰ ਨੇ ਮੀਡੀਆ ਨੂੰ ਇਹ ਖਬਰ ਦਿੱਤੀ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਚੋਣ ਲੜਨ ਦੀ ਉਹ ਅਜੇ ਪੁਸ਼ਟੀ ਨਹੀਂ ਕਰਦੇ। ਬਾਕੀ ਸੰਗਤ ਉਹਨਾਂ ਨੂੰ ਚੋਣ ਲੜਨ ਲਈ ਦਬਾਅ ਪਾ ਰਹੀ ਹੈ। ਬੀਤੇ ਕੱਲ੍ਹ ਹੀ ਅਜੇ ਇਹ ਖਬਰ ਸਾਹਮਣੇ ਆਈ ਸੀ ਕਿ ਭਾਈ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਚੋਣ ਲੜਨਗੇ। ਬਲਵਿੰਦਰ ਕੌਰ ਨੇ ਕਿਹਾ ਕਿ ਜਦੋਂ ਵੀ ਭਾਈ ਅੰਮ੍ਰਿਤਪਾਲ ਸਿੰਘ ਚੋਣ ਲੜਨ ਬਾਰੇ ਪੁਸ਼ਟੀ ਕਰਨਗੇ ਤਾਂ ਉਹ ਆਪ ਹੀ ਇਸ ਸੰਬੰਧੀ ਖਬਰ ਦੇ ਦੇਣਗੇ ਤੇ ਜੋ ਵੀ ਫੈਸਲਾ ਉਹ ਕਰਨਗੇ ਉਹ ਲੋਕਾਂ ਦੇ ਨਾਲ ਹਨ। ਪਰ ਫਿਲਹਾਲ ਭਾਈ ਅੰਮ੍ਰਿਤਪਾਲ ਸਿੰਘ ਦੇ ਚੋਣ ਲੜਨ ਦੀ ਕੋਈ ਖਬਰ ਨਹੀਂ ਹੈ। ਅਸੀਂ ਵੀ ਹੋਣੀ ਖਬਰ ਪੜੀ ਕਿ ਰਾਜਦੇਵ ਖਾਲਸਾ ਵਕੀਲ ਉਹਨਾਂ ਨੂੰ ਮਿਲਣ ਗਿਆ ਸੀ, ਲੇਕਿਨ ਕੱਲ ਉਹਨਾਂ ਦੀ ਸਿੰਘਣੀ ਉਹਨਾਂ ਨੂੰ ਮਿਲ ਕੇ ਆਈ ਤੇ ਇਹੋ ਜਿਹੀ ਕੋਈ ਗੱਲਬਾਤ ਨਹੀਂ ਹੈ। ਉਹਦੀ ਮਤਲਬ ਖਬਰ ਦੀ ਕੋਈ ਅਜੇ ਪੁਸ਼ਟੀ ਨਹੀਂ ਕਰ ਸਕਦੇ। ਉਹ ਭਾਈ ਸਾਹਿਬ ਦੇ ਮਤਲਬ ਚਾਚਾ ਜੀ ਤੇ ਡੈਡੀ ਗਏ ਆ ਮਿਲਣ, ਉਹ ਕੱਲ ਨੂੰ ਮਿਲ ਕੇ ਆਉਂਦੇ ਆ ਤੇ ਫਿਰ ਕੋਈ ਵੀ ਜਿਹੜੀ ਹੋਗੀ ਖਬਰ ਉਹ ਅਸੀਂ ਕਰਾਂਗੇ। ਬਾਕੀ ਸੰਗਤਾਂ ਦਾ ਬਹੁਤ ਦਬਾਅ ਸੀ ਕਿ ਜਿੱਦਾਂ ਕਈਆਂ ਪਿੰਡਾਂ ਦੇ ਸਰਪੰਚ ਤੇ ਬਹੁਤ ਸੰਗਤ ਆਣ ਕੇ ਕਹਿ ਰਹੀ ਹੈ ਭਾਈ ਸਾਹਿਬ ਨੂੰ ਵੀ ਖਡੂਰ ਸਾਹਿਬ ਤੋਂ ਚੋਣ ਲੜੋ, ਪਰ ਅਜੇ ਕਲੀਅਰ ਕੋਈ ਨਹੀਂ ਆ। ਸੰਗਤਾਂ ਬਹੁਤ ਦਬਾਅ ਪਾਉਣ ਰਹੀਆਂ ਵਾ ਤੇ ਅਜੇ ਕੋਈ ਨਹੀਂ ਕਲੀਅਰ। ਉਹਨਾਂ ਭਾਈ ਸਾਹਿਬ ਅਜੇ ਮੰਨਦੇ ਨਹੀਂ ਆ। ਜੋ ਵੀ ਉਹਨਾਂ ਦੀ ਹੋਊਗਾ ਮਤਲਬ ਸੁਨਾ ਆਊਗਾ ਉਹ ਅਸੀਂ ਮਤਲਬ ਖਬਰ ਦਵਾਂਗੇ ਜ਼ਰੂਰ। ਅਜੇ ਕੋਈ ਕਨਫਰਮ ਨਹੀਂ ਹੈਗਾ ਇਹ ਖਬਰ ਦੀ। ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ? ਨਹੀਂ ਅਜੇ ਅਸੀਂ ਕੋਈ ਪੁਸ਼ਟੀ ਨਹੀਂ ਕਰਦੇ ਕਿਉਂਕਿ ਅਸੀਂ ਵੀ ਅਜੇ ਬੜੀ ਖਬਰ ਸਾਨੂੰ ਫੋਨ ਤੇ ਬੰਦ ਹੋਣ ਤੇ ਕੋਈ ਗੱਲ ਨਹੀਂ ਹੋ ਰਹੀ। ਚਰਚਾ ਹੋਈ ਹੈ ਤੁਹਾਡੀ ਭਾਈ ਅੰਮ੍ਰਿਤਪਾਲ ਸਿੰਘ? ਨਹੀਂ ਕੋਈ ਨਹੀਂ ਏਦਾਂ ਦੀ। ਉਹ ਪਹਿਲੇ ਅਜੇ ਮੰਨਦੇ ਨਹੀਂ, ਰਾਜਨੀਤੀ ਚ ਆਉਣਾ ਨਹੀਂ ਚਾਹੁੰਦੇ। ਸੰਗਤਾਂ ਦਾ ਬਹੁਤ ਦਬਾਅ ਆ। ਹੁਣ ਪਤਾ ਨਹੀਂ ਵੀ ਕੱਲ ਦਾ ਉਹ ਕੀ ਦੱਸ ਰਿਹਾ। ਮਦਰ ਤੁਹਾਡੀ ਆਪਣੀ ਕੀ ਰਾਏ ਹੈ? ਤੁਹਾਡੀ ਨਿੱਜੀ ਰਾਏ ਕੀ ਹੈ ਕਿ ਸਿਆਸਤ ਚ ਆਉਣਾ ਚਾਹੀਦਾ ਹੈ ਕਿ ਨਹੀਂ? ਤੁਹਾਨੂੰ ਕੀ ਲੱਗਦਾ? ਇਹ ਹੁਣ ਉਹਨਾਂ ਤੇ ਡਿਪੈਂਡ ਕਰਦਾ ਭਾਈ ਸਾਹਿਬ ਤੇ। ਜੋ ਵੀ ਉਹ ਫੈਸਲਾ ਲੈਣਗੇ ਉਹ ਸਾਡੇ ਸਾਨੂੰ ਸਿਰ ਮੱਥੇ ਆ, ਜਿੱਦਾਂ ਵੀ ਉਹ ਕਰਦੇ ਆ। ਅਸੀਂ ਇਹਦੇ 'ਚ ਕੋਈ ਆਪਣੀ ਰਾਏ ਨਹੀਂ ਦੇਣਾ ਚਾਹੁੰਦੇ। ਜੋ ਵੀ ਉਹ ਕਰਨਗੇ ਉਹ ਸਹੀ ਕਰਨਗੇ। ਸਿਆਣੇ ਸਮਝਦਾਰ ਆ ਸਾਡੇ ਨਾਲੋਂ। ਚਰਚਾਵਾਂ ਇਹ ਵੀ ਹੋ ਰਹੀਆਂ ਸੀ ਕਿ ਭਾਈ ਸਾਹਿਬ ਕਹਿੰਦੇ ਕਿ ਮੈਂ ਸਿਆਸੀ ਪਾਰਟੀ 'ਚ ਲੜ ਕੇ ਮੈਂ ਜਦ ਲੜੂਗਾ ਜ਼ਰੂਰ ਲੜੂਗਾ। ਹਾਂਜੀ, ਉਹ ਵੀ ਸੰਗਤਾਂ ਹੀ ਕਹਿ ਰਹੀਆਂ, ਉਹ ਅਜੇ ਕੁਛ ਨਹੀਂ ਕਹਿ ਰਹੇ। ਇਹ ਸੰਗਤਾਂ ਹੀ ਦਬਾਅ ਪਾ ਰਹੀਆਂ। ਜਿੱਦਾਂ ਕਾਫੀ ਪਿੰਡਾਂ ਦੇ ਸਰਪੰਚ ਵੀ ਪਰਸੋਂ ਆਏ ਸੀ, 10-20 ਪਿੰਡਾਂ ਦੇ ਇਕੱਠੇ ਹੋ ਕੇ ਸੰਗਤ ਹੀ ਦਬਾਅ ਪਾ ਰਹੀ, ਪਰ ਅਜੇ ਉਹਨਾਂ ਦਾ ਕੋਈ ਫੈਸਲਾ ਨਹੀਂ ਆਪਣਾ ਹੈ। ਅਜੇ ਕੋਈ ਨਹੀਂ ਅਸੀਂ ਫਾਈਨਲ ਕਰਦੇ ਖਬਰ ਬਾਰੇ। ਜਿਹੜੇ ਵਕੀਲ ਦੇ ਵੱਲੋਂ ਮੀਡੀਆ ਦੇ ਉੱਪਰ ਚਰਚਾਵਾਂ ਕੀਤੀਆਂ ਗਈਆਂ, ਬਿਆਨ ਦਿੱਤੇ ਗਏ, ਉਸ ਚੀਜ਼ ਨੂੰ ਪਤਾ ਨਹੀਂ। ਹੁਣ ਅਸੀਂ ਵੀ ਇਹ ਕਰਦੇ ਵੀ ਉਹਦੀ ਖਬਰ ਦੀ ਕੋਈ ਅਜੇ ਪੁਸ਼ਟੀ ਨਹੀਂ ਕਰਦੇ। ਸਾਨੂੰ ਵੀ ਨਹੀਂ ਪਤਾ ਵੀ ਉਹ ਖਬਰ ਕੀ ਆ, ਕਿੱਦਾਂ ਲਾਈ ਆਈ ਮੀਡੀਆ 'ਚ, ਕਿਉਂਕਿ ਅਜੇ ਕੋਈ ਪਤਾ ਨਹੀਂ ਹੈ। ਫੋਨ ਤੇ ਆ ਨਹੀਂ ਰਹੇ। ਕੱਲ ਉਹਨਾਂ ਦੀ ਪਤਨੀ ਨੇ ਮੁਲਾਕਾਤ ਕੀਤੀ ਸ਼ਾਮੀ 4 ਵਜੇ ਤੱਕ, ਉਦੋਂ ਇਹੋ ਜਿਹੀ ਕੋਈ ਗੱਲ ਨਹੀਂ। ਅੱਜ ਦਾ ਹੁਣ ਉਹ ਅਸੀਂ ਵੀ ਪੇਪਰ ਤੇ ਹੀ ਵੇਖਿਆ, ਉਹਦਾ ਆਈ ਹੈ ਖਬਰ ਤੇ ਬਾਅਦ 'ਚ ਹੀ ਹੁਣ ਕੱਲ ਨੂੰ ਅੱਜ ਮਿਲੇ। ਅੱਜ ਮਿਲੇ 24 ਤਰੀਕ ਨੂੰ ਮਿਲ ਕੇ ਅੰਦਰ ਭਾਈ ਅੰਮ੍ਰਿਤਪਾਲ ਪੰਜਾਬ ਦਾ ਹਾਲ ਪੁੱਛਦੇ ਨੇ ਕੀ ਹਾਲਾਤ ਹੈਗੇ ਨੇ ਪੰਜਾਬ ਦੇ। ਉਹ ਤਾਂ ਹੁਣ ਪੁੱਛਦੇ ਹੀ ਆ ਜਦੋਂ ਜਾਈਏ ਵੀ ਕੀ ਕੁਛ ਹੋਣ ਡਿਆ, ਕਿਦਾਂ ਦੇ ਹਾਲਾਤ ਆ। ਉਹ ਤਾਂ ਪੁੱਛਣਾ ਹੀ ਹੁੰਦਾ ਜੋ ਵੀ। ਵੇਖ ਸਕਦੇ ਨੇ ਜੇ ਪੰਜਾਬ ਦੇ ਹਾਲਾਤ ਮਾੜੇ ਹੈਗੇ ਨੇ ਤੇ ਮੈਂ ਇਲੈਕਸ਼ਨ ਦੇ ਵਿੱਚ ਲੜ ਸਕਦਾ। ਕੋਈ ਇਦਾਂ ਦੀ ਚਰਚਾ ਨਹੀਂ ਏਦਾਂ ਦੀ ਸਾਡੇ ਨਾਲ ਕੋਈ ਨਹੀਂ ਹੋਈ ਇਹਨਾਂ ਦੀ ਗੱਲਬਾਤ। ਬਾਕੀ ਜੋ ਵੀ ਉਹ ਡੈਡੀ ਉਹਦੇ ਚਾਚਾ ਹੀ ਗਏ ਆ, ਜਿਹੜਾ ਵੀ ਗਾੜੀ ਉਹਨਾਂ ਦਾ ਮੈਸੇਜ ਉਹ ਕੱਲ ਨੂੰ ਅਸੀਂ ਕਲੀਅਰ ਕਰ ਦਾਂਗੇ।